ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ। नॉर्थ अमेरिका ਵਿੱਚ ਸਿੱਖਾਂ ਨੂੰ ਆਇਆ 100 ਸਾਲ ਤੋਂ ਜ਼ਿਆਦਾ ਦਾ ਸਮੇਂ ਹੋ ਚੁੱਕਿਆ ਹੈ। ਇਸ ਸਮੇਂ ਦੌਰਾਨ ਜਿੱਥੇ ਸਿੱਖਾਂ ਨੇ ਅੱਡ-ਅੱਡ ਖੇਤਰਾਂ ਵਿੱਚ ਪੁਲਾਂਘਾਂ ਪੱਟੀਆਂ ਹਨ, ਉੱਥੇ ਸਿਆਸੀ ਪਿੜ ਵਿੱਚ ਵੀ ਸਿੱਖ ਪਿੱਛੇ ਨਹੀਂ ਰਹੇ। ਕੈਨੇਡਾ ਦੇ ਸਿੱਖ ਵਧਾਈ ਦੇ ਹੱਕਦਾਰ ਹਨ ਕਿ ਉਹਨਾਂ ਨੇ ਕੈਨੇਡਾ ਭਰ 'ਚ ਕਈ ਵਾਰ ਸਿੱਖ ਮੈਂਬਰ ਪਾਰਲੀਮੈਂਟ ਅਤੇ MLA ਚੁਣੇ ਹਨ। ਇਹ ਵੀ ਬਹੁਤ ਥੋੜਿਆਂ ਦੇ ਹਿੱਸੇ ਆਇਆ ਹੈ ਕਿ ਕੈਨੇਡੀਅਨ ਲੋਕਾਂ ਦੇ ਹਿੱਤਾਂ ਦੇ ਨਾਲ-ਨਾਲ ਇਹਨਾਂ 'ਚ ਥੋੜਿਆਂ ਨੇ ਹੀ ਸਿੱਖਾਂ ਦੇ ਮਨੁੱਖੀ ਹੱਕਾਂ ਦੀ ਵੀ ਗੱਲ ਕੀਤੀ ਹੈ। सरदार जगमीत सिंह ਜਿਹੜੇ ਕਿ ओंटारियो स्टेट ਵਿੱਚ ਮੈਂਬਰ प्रोविंशियल पार्लीमेंट ਹਨ ਨੇ ओंटारियो पार्लीमेंट ਵਿੱਚ जून 84 ਦੇ ਘੱਲੂਘਾਰੇ नवंबर 84 ਦੀ ਸਿੱਖ ਨਸਲਕੁਸ਼ੀ ਦੇ ਮੁੱਦਿਆਂ ਨੂੰ ਬੜੀ ਮਜ਼ਬੂਤੀ ਨਾਲ ਉਠਾਇਆ ਹੈ ਅਤੇ ਸਰਦਾਰ ਜਗਮੀਤ ਸਿੰਘ ਜੀ ਦੇ ਯਤਨਾਂ ਸਦਕਾ ਹੀ अप्रैल ਦਾ ਮਹੀਨਾ ओंटारियो ਵਿੱਚ ਸਿੱਖ ਧਰਮ ਦੀ ਸੈਲੀਬ੍ਰੇਸ਼ਨ ਦੇ ਮਹੀਨੇ ਵਜੋਂ ਮਾਨਤਾ ਪ੍ਰਾਪਤ ਕਰ ਚੁੱਕਾ ਹੈ। ਵਿਊਅਰਸ, ओंटारियो पार्लीमेंट ने 5 ਕਕਾਰਾਂ ਨੂੰ ਵੀ ਮਾਨਤਾ ਦਿੱਤੀ ਹੈ। ਉਹਨਾਂ ਵੱਲੋਂ ਸਿੱਖ ਕੌਮ ਦੀ ਆਵਾਜ਼ ਬੁਲੰਦ ਕਰਨ ਦੇ ਰੋਲ ਨੂੰ ਮਾਨਤਾ ਦਿੰਦਿਆਂ ਭਾਰਤ ਵਿਚਲੀਆਂ 2 NGO ਨੇ ਉਹਨਾਂ ਨੂੰ ਸਾਲ 2013 ਲਈ ਸਿੱਖ ਆਫ ਦਾ ਈਅਰ ਅਵਾਰਡ ਦੇਣ ਦਾ ਐਲਾਨ ਕੀਤਾ। ਉਹਨਾਂ ਨੂੰ ਇਹ ਅਵਾਰਡ ਅੰਮ੍ਰਿਤਸਰ ਪੰਜਾਬ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਕੇ 24 ਦਸੰਬਰ ਨੂੰ ਦਿੱਤਾ ਜਾਣਾ ਸੀ। ਉਹਨਾਂ ਨੇ ਜਦੋਂ ਭਾਰਤ ਲਈ ਵੀਜ਼ੇ ਲਈ ਅਪਲਾਈ ਕੀਤਾ ਤਾਂ ਉਹਨਾਂ ਨੂੰ ਇਹ ਕਹਿ ਕੇ ਵੀਜ਼ਾ ਦੇਣ ਤੋਂ ਨਾ ਕਰ ਦਿੱਤੀ ਗਈ ਕਿ ਉਹਨਾਂ ਦੇ ਵੀਜ਼ੇ ਨੂੰ ਭਾਰਤੀ ਗ੍ਰਹਿ ਮੰਤਰਾਲੇ ਨੇ ਪ੍ਰਵਾਨਗੀ ਨਹੀਂ ਦਿੱਤੀ। ਇਹ ਸਰਾਸਰ ਬੇਇਨਸਾਫੀ ਅਤੇ ਮਨੁੱਖੀ ਹੱਕਾਂ ਦਾ ਘਾਣ ਹੈ। ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਹਾਣ ਵਾਲਾ ਦੇਸ਼ ਮਨੁੱਖੀ ਹੱਕਾਂ ਦੇ ਇੱਕ ਐਕਟਿਵਿਸਟ ਤੋਂ ਹੀ ਥਰ-ਥਰ ਕੰਬ ਰਿਹਾ ਹੈ। ਇਹ ਕਿਹੋ ਜਿਹਾ ਲੋਕਤੰਤਰ ਹੈ? ਅੱਜ ਅਸੀਂ ਇਸ ਵਿਸ਼ੇ ਅਤੇ ਹੋਰ ਪੰਥਕ ਵਿਸ਼ਿਆਂ ਤੇ ਵੀਰ ਜਗਮੀਤ ਜੀ ਨਾਲ ਗੱਲਬਾਤ ਕਰਾਂਗੇ ਜੋ ਸਾਨੂੰ ਹੁਣ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਜਗਮੀਤ ਸਿੰਘ ਜੀ, ਜਿਸ ਤਰ੍ਹਾਂ ਅਸੀਂ ਜਾਣਦੇ ਕਿ 2014 ਦਾ ਨਵਾਂ ਸਾਲ ਸ਼ੁਰੂ ਹੋ ਚੁੱਕਾ ਹੈ ਅਤੇ TV 84 ਨੇ ਵੀ ਆਪਣੇ ਸਫ਼ਰ ਦਾ 1 ਸਾਲ ਪੂਰਾ ਕਰ ਲਿੱਤਾ ਹੈ। ਤੁਸੀਂ ਇਸ ਸੰਬੰਧੀ ਕੁਝ ਕਹਿਣਾ ਚਾਹੋਗੇ? ਤਾਂ ਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਤੁਸੀਂ ਕੰਮ ਸ਼ੁਰੂ ਕੀਤਾ ਤੇ ਹੁਣ ਤੱਕ ਕੀਤਾ ਆ, ਮੇਰੇ ਹਿਸਾਬ ਨਾਲ ਤੁਸੀਂ ਬਹੁਤ ਹੀ ਜ਼ਿਆਦਾ ਵਧੀਆ ਉਪਰਾਲਾ ਸ਼ੁਰੂ ਕੀਤਾ। ਸਾਨੂੰ ਬਹੁਤ ਸਖਤ ਲੋੜ ਹੈ ਕਿ ਇਹੋ ਜਿਹੇ ਰੇਡੀਓ ਸਟੇਸ਼ਨ ਹੋਣ ਜਿਹਦੇ 'ਚ ਸਹੀ ਗੱਲਾਂ, ਹੱਕ ਸੱਚ, ਇਨਸਾਫ ਦੀ ਗੱਲਾਂ ਹੋਣ। ਹਾਂਜੀ ਜੀ ਬਿਲਕੁਲ। ਤੇ ਜਗਮੀਤ ਸਿੰਘ ਜੀ, ਜਿਸ ਤਰ੍ਹਾਂ ਭਾਰਤ ਸਰਕਾਰ ਨੇ ਤੁਹਾਨੂੰ ਭਾਰਤ ਦਾ ਵੀਜ਼ਾ ਨਾ ਦੇ ਕੇ ਜਿਹੜੇ ਨਵੇਂ ਸਾਲ ਦਾ ਤੁਹਾਨੂੰ ਤੋਹਫਾ ਦਿੱਤਾ ਹੈ, ਇਸ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ? ਭੈਣ ਜੀ, ਤੁਸੀਂ ਸਾਹਮਣੇ ਬਹੁਤ ਵਧੀਆ ਦਿੱਤੀ ਹੈ ਕਿ ਮੇਰੇ ਹਿਸਾਬ ਨਾਲ 2 ਗੱਲਾਂ ਆਉਂਦੀਆਂ ਮਨ 'ਚ। ਇੱਕ ਤਾਂ ਜੀ ਮੇਰੇ ਨਾਲ ਏਦਾਂ ਹੁੰਦਾ ਆ, ਇੱਕ ਇਲੈਕਟਡ ਅਫੀਸ਼ੀਅਲ, ਇੱਕ ਕੈਨੇਡੀਅਨ ਵਿਧਾਇਕ ਨਾਲ ਏਦਾਂ ਹੁੰਦਾ ਆ ਕਿ ਮਨੁੱਖੀ ਅਧਿਕਾਰਾਂ ਤੇ ਗੱਲਾਂ ਕਰਨ ਲਈ ਜਾਂ ਉਹ ਗੱਲਾਂ ਕਰਨ ਕਰਕੇ ਮੈਨੂੰ ਵੀਜ਼ਾ ਤੋਂ ਇਨਕਾਰ ਕੀਤਾ। ਤਾਂ ਫਿਰ ਮੈਂ ਸੋਚਦਾ ਕਿ ਆਮ ਲੋਕ ਨਾਲ ਕੀ ਹੁੰਦਾ ਹੋਊਗਾ, ਤੇ ਜੇ ਮੇਰੇ ਨਾਲ ਤੇ ਲੋਕਾਂ ਨਾਲ ਇੱਥੇ ਕੈਨੇਡਾ ਜਾਂ ਅਮਰੀਕਾ ਏਦਾਂ ਹੁੰਦਾ ਆ ਤਾਂ ਫਿਰ ਪੰਜਾਬ ਤੇ ਇੰਡੀਆ 'ਚ ਕੀ ਹੁੰਦਾ ਹੋਊਗਾ। ਸੋ ਮੈਂ ਇਹ ਸੋਚ ਰਿਹਾ ਕਿ ਜੋ ਵੀਜ਼ਾ ਡਿਨਾਇਲ ਅਸੀਂ ਦੇਖਦੇ ਹਾਂ ਕਿ ਜੋ ਕਾਉਂਸਲੇਟ ਜਾਂ ਇੰਡੀਅਨ ਸਰਕਾਰ ਕਰਦੀ ਹੈ ਕਿ ਕਿਸੇ ਦਾ ਵੀਜ਼ਾ ਨੂੰ ਡਿਨਾਈ ਕਰਨਾ, ਉਹ ਇੱਕ ਹਥਿਆਰ ਬਣ ਗਿਆ ਜਿਹਦੇ ਨਾਲ ਇੰਡੀਅਨ ਸਰਕਾਰ ਲੋਕਾਂ ਨੂੰ ਚੁੱਪ ਕਰਦੇ ਨੇ, ਜਿਹਦੇ ਨਾਲ ਜਿਹੜੇ ਲੋਕ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ ਉਹਨੂੰ ਰੋਕਦੇ ਨੇ ਜਾਂ ਉਹਨੂੰ ਪਿੱਛੇ ਨੂੰ ਹਟਾ ਦਿੰਦੇ ਨੇ। ਜੀ ਜੀ। ਤੇ ਅਸੀਂ ਜਗਮੀਤ ਸਿੰਘ ਜੀ ਇਹ ਵੀ ਜਾਣਨਾ ਚਾਹਾਂਗੇ ਤੁਹਾਡੇ ਮੂੰਹ, ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਵੀਜ਼ਾ ਕਿਉਂ ਡਿਨਾਈ ਕੀਤਾ ਗਿਆ? ਸੋ ਭੈਣ ਜੀ, ਮੈਨੂੰ ਖੁੱਲ੍ਹੇਆਮ ਤਾਂ ਕੋਈ ਕਾਰਨ ਦੱਸਿਆ ਨਹੀਂ। ਉਹਨੇ ਖੁੱਲ੍ਹੇਆਮ ਤਾਂ ਇਹ ਕਿਹਾ ਕਿ ਸਾਡਾ ਦੇਸ਼ ਦਾ ਹੱਕ ਹੈ ਕਿ ਅਸੀਂ ਜਿਹਨੂੰ ਮਰਜ਼ੀ ਇਜਾਜ਼ਤ ਦੇ ਸਕਦੇ ਹਾਂ, ਜਿਹਨੂੰ ਮਰਜ਼ੀ ਅਸੀਂ ਰੋਕ ਸਕਦੇ ਹਾਂ। ਪਰ ਜਦੋਂ ਮੈਂ ਕਾਉਂਸਲ ਨਾਲ ਮਿਲਿਆ ਤੇ ਇੱਕ ਜਾਣਕਾਰੀ ਲੈਣ ਲਈ ਮੈਨੂੰ ਮੁਲਾਕਾਤ ਕੀਤਾ ਤਾਂ ਉਦੋਂ ਮੈਂ ਪੁੱਛਿਆ ਕਿ ਕੀ ਕਾਰਨ ਸੀਗਾ। ਉਹੀ ਗੱਲ ਜਿਹੜੀ ਖੁੱਲ੍ਹੇਆਮ ਤਾਂ ਕੋਈ ਕਾਰਨ ਦੱਸਿਆ ਨਹੀਂ, ਪਰ ਗੱਲਾਂ ਤੋਂ ਪਤਾ ਲੱਗਿਆ, ਇਸ਼ਾਰਾ ਜਿਹਾ ਉਹਨੇ ਦਿੱਤਾ ਕਿ ਜੇ ਮੈਂ ਮਨੁੱਖੀ ਅਧਿਕਾਰਾਂ ਦੀ ਗੱਲਾਂ ਤੋਂ ਥੋੜ੍ਹੀ ਪਿੱਛੇ ਹਟ ਜਾ, ਜੇ ਮੈਂ ਉਹ ਗੱਲਾਂ ਨਾ ਕਰਨ ਤਾਂ ਸ਼ਾਇਦ ਅਗਲੀ ਵਾਰ ਮੈਨੂੰ ਵੀਜ਼ਾ ਮਿਲ ਸਕਦੀ ਹੈ। ਸੋ ਮੈਨੂੰ ਪਤਾ ਲੱਗਿਆ ਤੇ ਮੈਨੂੰ ਪਤਾ ਹੀ ਸੀਗਾ ਸ਼ੁਰੂ ਤੋਂ ਹੀ ਕਿ ਜੋ ਮੈਂ ਮਨੁੱਖੀ ਅਧਿਕਾਰਾਂ ਦੀ ਗੱਲਾਂ ਕਰਦਾ, ਜੋ ਮੈਂ ਨਸਲਕੁਸ਼ੀ ਦੀ ਗੱਲ ਕੀਤੀ ਹੈ, ਤਾਂ ਇਹ ਗੱਲਾਂ ਸਰਕਾਰ ਨੂੰ ਚੁੱਭਦੀਆਂ ਨੇ। ਇਹ ਗੱਲਾਂ, ਇਹ ਜਿਹੜੀ ਸੱਚ ਦੀ ਗੱਲ ਉਹਨੂੰ ਇੱਕ ਸੋਹਣ ਵਾਂਗੂ ਉਹਨਾਂ ਨੇ ਚੁੱਭਦੀ ਹੈ। ਇਸ ਕਰਕੇ ਮੈਨੂੰ ਲੱਗਦਾ ਕਿ ਮੈਨੂੰ ਡਿਨਾਈ ਕੀਤਾ। ਜੀ। ਤੇ ਜਗਮੀਤ ਸਿੰਘ ਜੀ, ਜਿਸ ਤਰ੍ਹਾਂ ਭਾਰਤ ਵੀ ਇੱਕ ਲੋਕਤੰਤਰ ਦੇਸ਼ ਹੈ ਤੇ ਕੈਨੇਡਾ ਵੀ ਇੱਕ ਲੋਕਤੰਤਰ ਦੇਸ਼ ਹੈ, ਫਿਰ ਭਾਰਤ ਵਿਚਾਰਾਂ ਦੇ ਪ੍ਰਗਟਾਵੇ ਤੋਂ ਇੰਨਾ ਇਨਸਿਕਿਉਰ ਕਿਉਂ ਹੈ? ਇਸ ਬਾਰੇ ਵੀ ਥੋੜੀ ਬਹੁਤੀ ਜਾਣਕਾਰੀ ਦਿਓ। ਜੀ ਬਹੁਤ ਸਹੀ ਸਵਾਲ ਹੈ, ਕਿਉਂਕਿ ਲੋਕਤੰਤਰ ਜਿਹੜੀ ਹੁੰਦੀ ਹੈ ਉਹਨਾਂ ਦਾ ਜੋ ਨਿਸ਼ਾਨੀਆਂ ਹੁੰਦੀਆਂ ਨੇ, ਇੱਕ ਤਾਂ ਖਾਸ ਹੁੰਦੀ ਹੈ ਕਿ ਜਿੱਥੇ ਲੋਕਤੰਤਰ ਹੁੰਦੀ ਹੈ, ਜਿੱਥੇ ਡੈਮੋਕ੍ਰੇਸੀ ਹੁੰਦੀ ਹੈ, ਉੱਥੇ ਲੋਕਾਂ ਕੋਲ ਹੱਕ ਹੁੰਦਾ ਕਿ ਉਹ ਸਰਕਾਰ ਦੇ ਖਿਲਾਫ ਬੋਲ ਸਕਦੇ ਨੇ। ਮਤਲਬ ਕਿ ਜਿੱਥੇ ਕੋਈ ਗਲਤੀ ਹੋਵੇ, ਜੇ ਕੋਈ ਸਰਕਾਰ ਤੋਂ ਗਲਤੀ ਹੋਈ, ਜੇ ਕੋਈ ਉਹਨਾਂ ਦੀ ਪਾਲਿਸੀ ਗਲਤ ਆ,
ਤੇ ਜਿਹੜੇ ਨਿਵਾਸੀ ਦਾ ਹੱਕ ਆ ਤੇ ਸਾਰਿਆਂ ਦਾ ਹੱਕ ਹੈ ਕਿ ਉਹ ਕਹਿਣ ਕਿ ਇਹ ਪਾਲਿਸੀ ਗਲਤ ਸੀ ਜਾਂ ਇਹ ਇਤਿਹਾਸਕ ਗੱਲ ਜਿਹੜੀ ਹੋਈ ਹੈ ਉਹ ਹੀ ਗਲਤ ਹੈ, ਜਿਹੜਾ ਹੁਣ ਤੁਸੀਂ ਕਰ ਰਹੇ ਹੋ ਇਹ ਗਲਤ ਹੈ। ਇਹ ਗਲਤ ਕਹਿਣਾ ਤਾਂ ਇਹ ਇੱਕ ਸ਼ੁਰੂਆਤ ਆ, ਇਹ ਨੀਂਹ ਪੱਥਰ ਹੈ ਡੈਮੋਕ੍ਰੇਸੀ ਦੀ, ਲੋਕਤੰਤਰ ਦੀ ਨੀਂਹ ਪੱਥਰ ਆ ਕਿ ਜਿੱਥੇ ਲੋਕ ਆਵਾਜ਼ ਉਠਾ ਸਕਣ ਤੇ ਜਿੱਥੇ ਮੈਂ ਮਨੁੱਖੀ ਅਧਿਕਾਰਾਂ ਜੋ ਕਿ ਅਸੀਂ ਸਮਝਦੇ ਆ ਕਿ ਲੋਕਤੰਤਰ ਦੇ ਵਿੱਚ ਤਾਂ ਹੋਣੀ ਚਾਹੀਦੀ ਹੈ, ਜੇ ਲੋਕ ਮਨੁੱਖੀ ਅਧਿਕਾਰ ਦੇ ਬੋਲਣ ਕਰਕੇ ਉਹਨੂੰ ਤੁਸੀਂ ਇਨਕਾਰ ਕਰ ਰਹੇ ਹੋ ਤਾਂ ਇਹ ਬਹੁਤ ਹੀ ਬੁਰਾ ਨਿਸ਼ਾਨ, ਬੁਰਾ ਐਗਜ਼ਾਮਪਲ ਆ ਕਿ ਤੁਸੀਂ ਇੱਕ ਸਹੀ ਡੈਮੋਕ੍ਰੇਸੀ ਹੈ ਨਹੀਂ। ਜੀ ਤੇ ਜਗਮੀਤ ਸਿੰਘ ਜੀ ਇਹ ਵੀ ਦੱਸੋ, ਜਿਸ ਤਰ੍ਹਾਂ ਤੁਹਾਨੂੰ ਵੀਜ਼ਾ ਡਿਨਾਇਲ ਕੀਤਾ ਗਿਆ ਹੈ, ਇਸ ਸੰਬੰਧੀ ਤੁਸੀਂ ਕਿਸੇ ਕੈਨੇਡੀਅਨ ਅਥਾਰਟੀ ਕੋਲ ਕੋਈ ਸ਼ਿਕਾਇਤ ਕੀਤੀ ਹੈ? ਸੋ ਸ਼ੁਰੂਆਤ ਦੇ ਵਿੱਚ ਅਸੀਂ ਜਦੋਂ ਇਵੈਂਟ ਤੇ ਜਾਣਾ ਸੀਗਾ, ਜੋ ਤੁਸੀਂ ਪਹਿਲਾਂ ਇੰਟਰੋਡਕਸ਼ਨ ਤੇ ਕਹੀ ਆ ਕਿ 24 ਦਸੰਬਰ ਨੂੰ ਇਵੈਂਟ ਸੀਗਾ, ਸਮਾਗਮ ਸੀਗਾ, ਉੱਥੇ ਜਦੋਂ ਮੈਨੂੰ ਜਾਣ ਦਾ ਇਜਾਜ਼ਤ ਨਹੀਂ ਮਿਲਿਆ, ਮੈਨੂੰ ਵੀਜ਼ਾ ਤੋਂ ਇਨਕਾਰ ਕੀਤਾ, ਮੈਂ ਵੀਡੀਓ ਭੇਜਿਆ ਜਿਸ ਨੇ ਦੱਸਿਆ ਕਿ ਮੈਨੂੰ ਵੀਜ਼ਾ ਡਿਨਾਈ ਹੋਇਆ। ਤਾਂ ਫਿਰ ਅਸੀਂ ਅਖਬਾਰ ਪੰਜਾਬ 'ਚ ਛਾਪਿਆ, ਇੰਡੀਆ 'ਚ ਛਾਪਿਆ ਕਿ ਕੀ ਹੋਇਆ ਮੇਰੇ ਨਾਲ, ਤੇ ਕੈਨੇਡਾ 'ਚ ਵੀ ਅਸੀਂ ਜਿਹੜਾ ਨਿਊਜ਼ ਸਟੋਰੀ ਰਿਲੀਜ਼ ਕੀਤੀ ਹੈ। ਹੁਣ ਸਾਡਾ ਅਗਲਾ ਸਟੈਪ ਆ ਕਿ ਅਸੀਂ ਪੋਲੀਟੀਸ਼ੀਅਨਸ ਤੋਂ ਚਾਹੁੰਦੇ ਹਾਂ ਕਿ ਉਹਨਾਂ ਦਾ ਰਿਸਪਾਂਸ ਆਵੇ ਕਿ ਇਹ ਜੋ ਇੱਕ ਇਲੈਕਟਡ ਅਫੀਸ਼ੀਅਲ ਨੂੰ ਡਿਨਾਈ ਕਰਨਾ ਕੈਨੇਡਾ ਤੋਂ, ਇਹ ਸਾਰੇ ਇਲੈਕਟਡ ਅਫੀਸ਼ੀਅਲਸ ਨੂੰ ਇੱਕ ਇਨਸਲਟ ਹੋਇਆ, ਇਹ ਸਾਰੇ ਕੈਨੇਡੀਅਨਸ ਨੂੰ ਇਨਸਲਟ ਹੋਇਆ। ਹੁਣ ਅਸੀਂ ਸੰਪਰਕ ਕੀਤਾ ਇਹ ਸਾਰੀ ਪਾਰਟੀਆਂ ਦੇ ਨਾਲ ਤੇ ਆਉਣ ਵਾਲੇ ਸਮੇਂ 'ਚ ਅਸੀਂ ਆਸ ਕਰਦੇ ਹਾਂ ਕਿ ਸਾਰੇ ਰਲ ਕੇ ਇਸ ਇਸ਼ੂ ਨੂੰ ਉਠਾਉਣਗੇ ਕਿ ਇੱਕ ਇਲੈਕਟਡ ਅਫੀਸ਼ੀਅਲ ਨੂੰ ਬਿਨਾਂ ਵਜੋਂ ਬਿਨਾਂ ਕਾਰਨ ਤੋਂ ਡਿਨਾਈ ਕਰਨਾ ਬਿਲਕੁਲ ਹੀ ਗਲਤ ਆ ਤੇ ਇਨਸਲਟ ਆ ਪੰਜਾਬ ਨੂੰ, ਕੈਨੇਡੀਅਨਸ ਨੂੰ। ਜੀ ਬਿਲਕੁਲ। ਤੇ ਵੀਰ ਜੀ ਹੁਣ ਅਸੀਂ ਤੁਹਾਨੂੰ ਬਾਕੀ ਸਿੱਖ ਪੰਥਕ ਮਸਲਿਆਂ ਬਾਰੇ ਵੀ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਕੁਝ ਮਹੀਨੇ ਪਹਿਲਾਂ ਬੀਬੀ ਜਗਦੀਸ਼ ਕੌਰ ਕੈਨੇਡਾ ਆਏ ਹੋਏ ਸੀ, ਕੀ ਕਿਸੇ ਕੈਨੇਡੀਅਨ ਕੈਨੇਡਾ ਵਿੱਚ ਉਹਨਾਂ ਨੇ ਕਿਸੇ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨਾਲ ਗੱਲਬਾਤ ਕੀਤੀ ਜਾਂ ਆਪਣੀ ਕੋਈ ਸਟੇਟਮੈਂਟ ਦਿੱਤੀ ਹੈ? ਇਸ ਬਾਰੇ ਵੀ ਥੋੜੀ ਬਹੁਤੀ ਜਾਣਕਾਰੀ ਦਿਓ। ਬੀਬੀ ਜਗਦੀਸ਼ ਕੌਰ ਆਈ ਸੀਗੀ ਤੇ ਉਹ ਕਈ ਸੰਸਥਾਵਾਂ ਤੇ ਉਹਨੇ ਆਪਣਾ ਸਪੀਚ ਤੇ ਆਪਣਾ ਜੋ ਉਹਦੇ ਨਾਲ ਹੋਈ ਹੈ ਉਹਨਾਂ ਦੇ ਨਾਲ ਹੋਈ ਹੈ, ਉਹਨੇ ਆਪਣੇ ਗੱਲ ਦੱਸੀ ਹੈ ਤੇ ਉਹਨੂੰ ਮੈਨੂੰ ਇੱਕ ਮੌਕਾ ਮਿਲਿਆ ਕਿ ਉਹਨੂੰ ਆਪਣੇ ਅਸੈਂਬਲੀ ਦੇ ਵਿੱਚ ਇੰਟਰੋਡਿਊਸ ਕਰਨ ਦਾ ਮੌਕਾ ਮਿਲਿਆ ਤੇ ਉੱਥੇ ਇੰਟਰੋਡਿਊਸ ਕੀਤਾ ਆ ਤੇ ਮੈਂ ਆਪਣੇ ਸਾਰੇ ਜਿੰਨੇ ਵੀ ਇਲੈਕਟਡ ਅਫੀਸ਼ੀਅਲਸ ਉੱਤੇ ਸੀਗੇ ਸਾਡੇ ਅਸੈਂਬਲੀ ਦੇ ਚੈਂਬਰ 'ਚ, ਉਹ ਸਾਰਿਆਂ ਨੂੰ ਮੈਂ ਦੱਸਿਆ ਕਿ ਬੀਬੀ ਜਗਦੀਸ਼ ਕੌਰ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੇ ਜੋ ਆਜ਼ਾਦੀ ਲਈ, ਜੋ ਇਨਸਾਨੀਅਤ ਦੇ ਹੱਕਾਂ ਲਈ, ਜੋ ਮਨੁੱਖੀ ਅਧਿਕਾਰਾਂ ਲਈ ਉਹ ਆਵਾਜ਼ ਬੁਲੰਦ ਕਰ ਰਹੇ ਨੇ, ਜੋ ਬਹੁਤ ਹਿੰਮਤ ਦਿਖਾ ਕੇ ਨਿਡਰ ਹੋ ਕੇ ਇੰਨੇ ਵੱਡੇ ਦੇਸ਼ ਦੇ ਨਾਲ ਮੁਕਾਬਲਾ ਕਰਨ ਲਈ ਤਿਆਰ ਸੀ ਕਿ ਜੋ ਹੱਕ ਹੈ, ਜੋ ਸੱਚ ਹੈ, ਉਸ ਆਵਾਜ਼ ਨੂੰ ਬੁਲੰਦ ਕਰਨਾ। ਮੈਂ ਕਹਿੰਦਾ ਕਿ ਜਿੰਨਾ ਕੁ ਮੈਂ ਉਹਦੀ ਸਿਫਤ ਕਰਾਂ ਉਹਨਾਂ ਘੱਟ ਆ। ਜੀ ਤੇ ਇਹ ਵੀ ਦੱਸੋ ਕਿ ਜਿਸ ਤਰ੍ਹਾਂ ਉੱਥੇ ਆਰਗੇਨਾਈਜੇਸ਼ਨ ਉਹਨਾਂ ਨੂੰ ਮਿਲੀ ਹੈ, ਹਿਊਮਨ ਰਾਈਟਸ ਆਰਗੇਨਾਈਜੇਸ਼ਨ ਮਿਲੀ ਹੈ ਜਾਂ ਫਿਰ ਉੱਥੇ ਸਿੱਖ ਸੰਗਤਾਂ ਉਹਨਾਂ ਨੂੰ ਮਿਲੀਆਂ, ਉਹਨਾਂ ਦਾ ਕਿਸ ਤਰ੍ਹਾਂ ਰਿਸਪਾਂਸ ਰਿਹਾ ਬੀਬੀ ਜਗਦੀਸ਼ ਕੌਰ ਨੂੰ ਮਿਲ ਕੇ? ਬਹੁਤ ਅੱਛੀ ਰਿਸਪਾਂਸ ਆਇਆ। ਬੇਸ਼ੱਕ ਤੁਸੀਂ ਅਸੈਂਬਲੀ ਦੀ ਗੱਲ ਕਰੋ ਤੇ ਮੇਰੇ ਨਾਲ ਦੇ ਜਿੰਨੇ ਵੀ ਕੋਲੀਗ ਸੀਗੇ ਸਾਰੀ ਪਾਰਟੀਆਂ ਦੇ, ਉਹ ਸਾਰਿਆਂ ਨੇ ਉਹਨੂੰ ਬਹੁਤ ਖੁੱਲੇ ਜੀ ਆਇਆਂ ਨੂੰ ਆਖਿਆ ਕਿ ਤੁਸੀਂ ਜੋ ਹਿਊਮਨ ਰਾਈਟਸ ਲਈ ਕੰਮ ਕਰ ਰਹੇ ਹੋ ਬਹੁਤ ਵਧੀਆ ਗੱਲ ਹੈ। ਤਾਂ ਬਾਕੀ ਵੀ ਜਿੱਥੇ ਵੀ ਉਹਨੇ ਆਪਣੀ ਕਹਾਣੀ ਦੱਸਿਆ ਤਾਂ ਲੋਕ ਬਹੁਤ ਇਮੋਸ਼ਨਲ ਹੋਏ, ਬਹੁਤ ਟੱਚਡ ਹੋਏ ਕਿ ਜੋ ਉਹਨਾਂ ਨੇ ਆਪਣੇ ਜ਼ਿੰਦਗੀ 'ਚ ਦੇਖਿਆ, ਆਪਣੇ ਪਰਿਵਾਰ 'ਚੋਂ ਜੋ ਦੁੱਖ ਮਹਿਸੂਸ ਕੀਤਾ, ਤਾਂ ਫਿਰ ਇਸ ਗੱਲ ਦੇ ਬਾਵਜੂਦ ਫਿਰ ਵੀ ਉਹ ਖੜੀ ਹੈ, ਉਹ ਆਵਾਜ਼ ਬੁਲੰਦ ਕਰ ਰਹੀ ਹੈ। ਤਾਂ ਸਾਰੇ ਇੰਪ੍ਰੈਸਡ ਹੋਏ ਸੀਗੇ ਕਿ ਬਹੁਤ ਹੀ ਖਾਸ ਸ਼ਖਸੀਅਤ ਹਨ। ਜੀ ਬਿਲਕੁਲ। ਤੇ ਜਗਮੀਤ ਸਿੰਘ ਜੀ ਇਹ ਵੀ ਦੱਸੋ, ਜਿਸ ਤਰ੍ਹਾਂ ਅਪ੍ਰੈਲ ਮਹੀਨੇ ਨੂੰ ontario ਅਸੈਂਬਲੀ ਵੱਲੋਂ ਸਿੱਖ ਹੈਰੀਟੇਜ ਮੰਥ ਐਲਾਨਿਆ ਗਿਆ ਹੈ, ਇਸ ਸੰਬੰਧੀ ਇਸ ਵਾਰ ਕੋਈ ਸਪੈਸ਼ਲ ਪ੍ਰੋਗਰਾਮ ਹੋਣਗੇ ਅਪ੍ਰੈਲ ਦੇ ਮਹੀਨੇ ਵਿੱਚ? ਇਸ ਬਾਰੇ ਵੀ ਜਾਣਕਾਰੀ ਦਿਓ। ਪਹਿਲੀ ਤਾਂ ਮੈਨੂੰ ਕਹਿਣਾ ਚਾਹੀਦਾ ਹੈ ਕਿ ਜੋ ਇਹ ਪਹਿਲਾ ਬਿੱਲ ਸੀਗਾ, ਮੈਨੂੰ ਬਿੱਲ ਪੇਸ਼ ਕਰਨ ਦਾ ਮੌਕਾ ਮਿਲਿਆ ਤੇ ਹੁਣ ਉਹ ਬਿੱਲ ਕਾਨੂੰਨ ਬਣ ਗਿਆ। ਇਹ ਸਾਰਾ ਹੀ ਕੁਛ ਮੈਨੂੰ ਸ਼ੁਰੂ ਦੇ ਵਿੱਚ ਕਹਿਣਾ ਚਾਹੀਦਾ ਕਿ ਮੈਂ ਆਪ ਇਕੱਲੇ ਕੁਛ ਨਹੀਂ ਕਰ ਸਕਦਾ ਸੀਗਾ। ਮੇਰੇ ਨਾਲ ਬਹੁਤ ਸਾਰਾ ਵੱਡਾ ਟੀਮ ਵੀ ਸੀ, ਮੇਰੇ ਨਾਲ ਮੇਰੇ ਹਲਕੇ ਦੇ ਨਿਵਾਸੀ, ਸਾਰੀ ਸਿੱਖ ਪੰਥ, ਸਿੱਖ ਕੌਮ, ਹੋਰਾਂ ਵੀ ਮੇਰੀ ਪਾਰਟੀ ਵੱਲੋਂ ਸਾਰੇ ਨੇ ਮਦਦ ਕੀਤੀ ਹੈ, ਬਾਕੀ ਪਾਰਟੀਆਂ ਨੇ ਵੀ ਮਦਦ ਕੀਤੀ ਹੈ। ਸੋ ਉਸ ਸਮੇਂ ਸਾਰਿਆਂ ਦਾ ਮੈਂ ਦਿਲੋਂ ਧੰਨਵਾਦੀ ਹਾਂ। ਹੁਣ ਗੱਲ ਇਹ ਹੈ ਕਿ ਪਹਿਲੀ ਵਾਰੀ ਹੈ ਸਾਡੇ ਦੇਸ਼ ਦੇ ਵਿੱਚ ਜਿੱਥੇ ਸੂਬੇ ਦੇ ਵਿੱਚ ਇੱਕ ਇਹੋ ਜਿਹਾ ਮਹੀਨਾ ਮਨਾਇਆ ਜਾ ਰਿਹਾ ਸੂਬੇ ਵੱਲੋਂ ਕਿ ਸਿੱਖਾਂ ਨੂੰ ਇੱਕ ਅਲੱਗ, ਇੱਕ ਵੱਖਰੀ, ਇੱਕ ਯੂਨੀਕ ਕੌਮ ਨੂੰ ਉਸ ਤੌਰ ਤੇ ਰੈਕਗਨੀਸ਼ਨ ਮਿਲ ਰਹੀ ਹੈ। ਬਹੁਤ ਖਾਸ ਵੱਡੀ ਗੱਲ ਹੈ ਤੇ ਮੇਰੇ ਦਿਲੋਂ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਨੂੰ ਇੱਦਾਂ ਦੀ ਰੈਕਗਨੀਸ਼ਨ ਮਿਲੀ ਹੈ ਜੋ ਕਿ ਸਾਨੂੰ ਪੰਜਾਬ ਤੇ ਭਾਰਤ 'ਚ ਵੀ ਨਹੀਂ ਮਿਲਦੀ ਹੈ। ਇੱਦਾਂ ਦਾ ਰੈਕਗਨੀਸ਼ਨ, ਸੋ ਇਹ ਇੱਕ ਵੱਡੀ ਗੱਲ ਹੈ।
ਦੂਜੀ ਗੱਲ ਕਿ ਦੁਨੀਆ ਦੇ ਵਿੱਚ ਇਦਾਂ ਦੇ ਕਾਨੂੰਨ ਇੱਕ ਹੋ ਰਿਹਾ ਹੈਗਾ ਕੈਨੇਡਾ ਅਮਰੀਕਾ 'ਚ। ਸੋ ਦੁਨੀਆ ਵਿੱਚ ਇਹ ਦੂਜਾ ਵਾਰੀ ਇਦਾਂ ਹੋਇਆ, ਬਹੁਤ ਵੱਡੀ ਗੱਲ ਆ। ਸੋ ਇਦਾਂ ਹੋਊਗਾ ਕਿ ਸੂਬੇ ਵੱਲੋਂ ਪ੍ਰੋਗਰਾਮ ਇਦਾਂ ਦਾ ਹੋਊਗਾ ਕਿ ਹਰ ਅਪ੍ਰੈਲ ਨੂੰ ਹਰੇਕ ਪਾਰਟੀ ਵੱਲੋਂ ਸਟੇਟਮੈਂਟ ਕੀਤੇ ਜਾਣਗੇ। ਅਸੈਂਬਲੀ ਦੇ ਵਿੱਚ ਹਰੇਕ ਨੇ ਆਪਣਾ ਸਪੀਚ ਦੇਣਾ ਸਿੱਖ ਹੈਰੀਟੇਜ ਮੰਥ ਬਾਰੇ ਤੇ ਅਸੀਂ ਹੁਣ ਚਾਹੁੰਦੇ ਹਾਂ ਕਿ ਪ੍ਰੋਗਰਾਮਸ ਅਸੀਂ ਰੱਖਾਂਗੇ ਹਰੇਕ। ਅਸੀਂ ਚਾਹੁੰਦੇ ਹਾਂ ਕਿ ਸਕੂਲਾਂ 'ਚ ਪ੍ਰੋਗਰਾਮਸ ਹੋਣ, ਅਸੈਂਬਲੀ ਵਿੱਚ ਪ੍ਰੋਗਰਾਮਸ ਹੋਣਗੇ ਤੇ ਕੰਮਾਂ 'ਚ ਤੇ ਪ੍ਰੋਵਿੰਸ਼ੀਅਲ ਜਿਹੜੇ ਸਾਡੇ ਸਟੇਟ ਲੈਵਲ ਦੇ ਸੰਸਥਾਵਾਂ ਤੇ ਸਟੇਟ ਲੈਵਲ ਦੇ ਬਿਲਡਿੰਗਸ ਉਹਨਾਂ ਦੇ ਵਿੱਚ ਅਸੀਂ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਿੱਖ ਅਸੀਂ ਕੌਣ ਆ, ਸਾਡੀ ਕੀ ਸਰੂਪ ਹੈ, ਸਾਡੀ ਕੀ ਅਸੂਲ ਨੇ ਤੇ ਅਸੀਂ ਆਪਣੇ ਦੇਸ਼ ਇੱਥੇ ਕੈਨੇਡਾ ਆ ਕੇ ontario ਸੂਬੇ 'ਚ ਆ ਕੇ ਅਸੀਂ ਕੀ ਕੁਛ ਕੀਤਾ। ਤਾਂ ਕਿ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਲੋਕ ਸਾਡੇ ਖਿਲਾਫ, ਕਈ ਵਾਰੀ ਸਾਡੇ ਖਿਲਾਫ ਨਫ਼ਰਤ ਹੁੰਦੀ ਹੈ, ਕਈ ਵਾਰੀ ਲੋਕ ਡਰਦੇ ਨੇ ਸਾਡੇ ਸਰੂਪ ਤੋਂ ਜਾਂ ਉਹਨੂੰ ਪਤਾ ਨਹੀਂ ਹੈ ਅਸੀਂ ਕੌਣ ਆ। ਤਾਂ ਜਿੱਥੇ ਅਗਿਆਨ ਹੁੰਦਾ, ਜਿੱਥੇ ਜਾਣਕਾਰੀ ਨਹੀਂ ਹੈ, ਉੱਥੇ ਡਰ ਹੋ ਸਕਦੀ ਹੈ ਤੇ ਅਸੀਂ ਉਸ ਥਾਂ ਦੇ ਵਿੱਚ ਅਸੀਂ ਚਾਹੁੰਦੇ ਕਿ ਲੋਕਾਂ ਕੋਲ ਗਿਆਨ ਆਵੇ, ਜਾਣਕਾਰੀ ਹੋਵੇ ਤਾਂ ਫਿਰ ਜਿੱਥੇ ਡਰ ਤੇ ਨਫ਼ਰਤ ਹੈਗਾ ਉਹਦੇ ਥਾਂ ਤੇ ਹਮਦਰਦੀ ਤੇ ਐਕਸੈਪਟੈਂਸ ਮਿਲ ਜਾਵੇ। ਜੀ ਬਿਲਕੁਲ। ਬਹੁਤ ਜਗਮੀਤ ਸਿੰਘ ਜੀ, ਬਹੁਤ ਚੰਗਾ ਉਪਰਾਲਾ ਤੁਸੀਂ ਸ਼ੁਰੂ ਕੀਤਾ ਹੈ। ਜਗਮੀਤ ਸਿੰਘ ਜੀ, ਇਹ ਵੀ ਦੱਸੋ ਜਿਸ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਸਿੱਖ ਮੁੱਦਿਆਂ ਨੂੰ ਲੈ ਕੇ ਹੋਰ ਕਿਹੜੇ-ਕਿਹੜੇ ਪ੍ਰੋਗਰਾਮਸ ਨੇ? ਸਿੱਖ ਹੈਰੀਟੇਜ ਮੰਥ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹਦੇ ਬਾਰੇ ਪੁੱਛੋ, ਸਿੱਖ ਹੈਰੀਟੇਜ ਮੰਥ ਬਾਰੇ? ਨਹੀਂ, ਆਉਣ ਵਾਲੇ ਸਮੇਂ ਵਿੱਚ ਤੁਹਾਡੇ ਸਿੱਖ ਸੰਬੰਧੀ ਹੋਰ ਕਿਹੜੇ-ਕਿਹੜੇ ਪ੍ਰੋਗਰਾਮਸ ਨੇ? ਹਾਂਜੀ, ਮੇਨ ਗੱਲ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਜਿੱਦਾਂ ਅਸੀਂ ਸ਼ੁਰੂ ਕੀਤਾ ਕਿ ਜੇ ਕਿਸੇ ਨੂੰ ਸ਼ੱਕ ਹੈ ਕਿ ਜੋ ਮਨੁੱਖੀ ਅਧਿਕਾਰਾਂ ਤੇ ਗੱਲਾਂ ਮੈਂ ਕੀਤੀਆਂ ਕਿ ਸ਼ਾਇਦ ਮੈਂ ਆਪਣਾ ਹੌਸਲਾ ਗਵਾਇਆ ਇਹਦਾ ਵੀਜ਼ਾ ਇਨਕਾਰ ਕਰਕੇ, ਮੈਂ ਇਹ ਗੱਲ ਸਾਫ਼ ਕਰਨਾ ਚਾਹੁੰਦਾ ਕਿ ਮੈਂ ਪਿੱਛੇ ਬਿਲਕੁਲ ਨਹੀਂ ਹਟਣਾ ਤੇ ਜੋ ਹੱਕ ਸੱਚ ਦੀ ਗੱਲਾਂ ਕਰਦਾ ਆਇਆ ਮੈਂ ਉਹ ਕਰਦਾ ਰਹੂੰਗਾ। ਸੋ ਅਸੀਂ ਹਾਲੇ ਤੱਕ ਸਾਨੂੰ ਇਨਸਾਫ ਮਿਲਿਆ ਨਹੀਂ, ਸੋ ਉਹਦੇ ਇਸ਼ੂਜ਼ ਮੈਂ ਉਠਾਉਂਦਾ ਰਹੂੰਗਾ ਤੇ ਆਪਣੇ ਸਮਾਜ ਦੇ ਵਿੱਚ ਕਈ ਸਮਾਜਿਕ ਵੀ ਇਸ਼ੂਜ਼ ਹੈਗੇ ਜਿਹਦੇ ਉੱਤੇ ਮੈਂ ਕੰਮ ਕਰ ਰਿਹਾ ਤੇ ਕਰਦਾ ਰਹੂੰਗਾ, ਜੋ ਕਿ ਸਾਡੇ ਹਲਕੇ ਦੇ ਵਿੱਚ ਆਟੋ ਇੰਸ਼ੋਰੈਂਸ ਦੀ ਗੱਲਾਂ ਨੇ। ਤੇ ਸਿੱਖਾਂ ਲਈ ਮੈਂ ਚਾਹੁੰਦਾ ਕਿ ਵੱਧ ਤੋਂ ਵੱਧ ਅਸੀਂ ਜਿਹੜਾ ਸਿੱਖੀ ਮਾਰਗ ਹੈ ਉਹ ਅਸੀਂ ਜਿੰਨਾ ਕੁ ਆਪਣੀ ਯੂਥ ਲਈ ਸੌਖਾ ਰੱਖ ਸਕਦੇ ਹਾਂ, ਜਿੰਨਾ ਅਸੀਂ ਰਸਤਾ ਉਹਦੇ 'ਚ ਕੋਈ ਰੁਕਾਵਟ ਨਾ ਆਵੇ, ਜਿਵੇਂ ਕਿ ਰੇਸਿਜ਼ਮ, ਜਿਵੇਂ ਕਿ ਆਪਣੇ ਬੱਚੇ ਨੂੰ ਕਈ ਵਾਰੀ ਇੱਦਾਂ ਲੱਗਦਾ ਕਿ ਅਸੀਂ ਸਿੱਖੀ ਅਸੂਲ ਅਨੁਸਾਰ ਜਾਂ ਸਿੱਖੀ ਸਰੂਪ 'ਚ ਰਹਿ ਕੇ ਅਸੀਂ ਤਰੱਕੀ ਨਹੀਂ ਕਰ ਸਕਦੇ, ਉਹ ਸ਼ੱਕ ਮੈਂ ਦੂਰ ਕਰਨਾ ਚਾਹੁੰਦਾ। ਤੇ ਆਉਣ ਵਾਲੇ ਸਮੇਂ 'ਚ ਜਿਹੜੇ ਵੀ ਮਸਲੇ ਆਉਂਦੇ ਰਹਿਣਗੇ ਉਹਦੇ ਉੱਤੇ ਅਸੀਂ ਜ਼ਰੂਰ ਕੰਮ ਕਰਦੇ ਰਹਾਂਗੇ। ਜੀ ਬਿਲਕੁਲ। ਤੇ ਜਗਮੀਤ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ, ਆਪਣੇ ਵਿਚਾਰ ਸਾਂਝੇ ਕੀਤੇ। ਇੰਡੀਆ ਦੇ ਡਬਲ ਫੇਸ ਦਾ ਤੁਸੀਂ ਦੱਸਿਆ ਕਿ ਕਿਸ ਤਰ੍ਹਾਂ ਇੰਡੀਆ ਦੇ ਵਿੱਚ ਕੀ ਹੋ ਰਿਹਾ ਸਾਡੇ ਨਾਲ। ਤੇ ਜਗਮੀਤ ਸਿੰਘ ਜੀ, ਮੈਂ ਤੁਹਾਡੇ ਕੋਲ ਇੱਥੇ ਹੁਣ ਇਜਾਜ਼ਤ ਲੈਣੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਵੀਅਰਸ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। We'll be right back after a short break.